ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਜਿਸ ਤਰ੍ਹਾਂ ਕਿ ਵਿਊਅਰਸ ਤੁਸੀਂ ਜਾਣਦੇ ਹੋ ਕਿ ਚੀਨ ਤੇ ਭਾਰਤ ਦੇ ਵਿਚਕਾਰ ਜੋ ਫੌਜੀ ਟਕਰਾਅ ਹੈ ਉਸ ਦਾ ਜੋ ਤਨਾਤਨੀ ਸੀ ਉਹ ਘਟ ਰਹੀ ਹੈ ਔਰ ਨਾਓ ਜੋ ਇਕਨੋਮਿਕਲ ਜੋ ਤਨਾਤਨੀ ਹੈ ਉਹ ਵਧ ਰਹੀ ਹੈ। ਸੋ ਚੀਨ ਨੇ ਭਾਰਤ ਨੂੰ ਵਾਰਨਿੰਗ ਦਿੱਤੀ ਹੈ ਕਿ ਜੇ ਭਾਰਤ ਨੇ ਚੀਨ ਵਸਤਾਂ ਦੇ ਜੋ ਇਕਨੋਮਿਕਲ ਬਾਈਕਾਟ ਦਾ ਜੋ ਰਸਤਾ ਜੇ ਚੁਣਿਆ ਤਾਂ ਉਸ ਦਾ ਜੋ ਭਾਰਤ ਨੂੰ ਹੈ ਉਹ ਨੁਕਸਾਨ ਹੋਏਗਾ। ਇਸ ਉੱਪਰ ਆਪਾਂ ਹੁਣ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ, ਇਸ ਮੁੱਦੇ ਬਾਰੇ ਤੁਹਾਡੀਆਂ ਕੀ ਵਿਚਾਰਾਂ ਨੇ, ਕੀ ਕਹਿਣਾ ਚਾਹੋਗੇ? ਦੇਖੋ, ਹੁਣ ਇੱਕ ਵਿਕਾਸ ਦੂਬੇ ਐਨਕਾਊਂਟਰ ਚੋਂ ਇੱਕ ਗੱਲ ਜ਼ਰੂਰ ਮੋਦੀ ਸੈਲੀਬ੍ਰੇਟ ਕਰ ਸਕਦਾ ਹੈ ਜੀ ਕਿ ਜਿਹੜੇ 2 ਦਿਨ ਪਹਿਲਾਂ ਤੱਕ ਸਾਰਾ ਭਾਰਤ, ਖਾਸ ਤੌਰ ਤੇ ਜਿਹੜੇ ਸਿਆਣੇ ਲੋਕ ਨੇ ਉਹ ਮੋਦੀ ਔਰ ਇਹਨਾਂ ਨੂੰ ਪੁੱਛ ਰਹੇ ਸੀ ਕਿ ਭਾਈ ਦੱਸੋ ਕੀ ਹੋਇਆ ਲਦਾਖ ਦੇ ਵਿੱਚ, ਕੀ ਜਿਹੜਾ ਸਾਰਾ ਪਾਰਟ ਤੁਹਾਡਾ, ਕਿੰਨੀ ਜ਼ਮੀਨ ਗਈ, ਕੀ ਹੋਇਆ। ਈਵਨ ਰਾਹੁਲ ਗਾਂਧੀ ਨੇ ਕਿਹਾ ਕਿ ਇੰਡੀਪੈਂਡੈਂਟ ਮਿਸ਼ਨ ਬਣਾਓ ਟੂ ਆਇਡੈਂਟੀਫਾਈ ਇਨਕਰਸ਼ਨ, ਇੰਟਰੂਜਨ, ਐਨਕਰੋਚਮੈਂਟ ਬਾਈ ਚਾਈਨਾ। ਇੱਕ ਕਮਿਸ਼ਨ ਹੋਣਾ ਚਾਹੀਦਾ ਜਿਹੜਾ ਦੱਸੇ ਕਿ ਕਿੰਨਾ ਉਹਨਾਂ ਨੇ ਐਨਕਰੋਚਮੈਂਟ ਕੀਤੀ ਹੈ, ਕਿੱਥੇ ਘੁਸਪੈਠ ਕੀਤੀ ਹੈ, ਕਿੱਥੇ ਉਹਨਾਂ ਨੇ ਜਿਹੜੀ ਹੈ ਥਾਂ ਮੱਲੀ ਹੈ। ਲੇਕਿਨ ਵਿਕਾਸ ਦੂਬੇ ਵੀ ਜਿਹੜਾ ਆਪਣੇ ਨਾਲ ਸਾਰੇ ਭੇਤ ਲੈ ਗਿਆ, ਕਿਉਂਕਿ ਜੇ ਹੁਣ ਉਹਦੇ ਤੇ ਟ੍ਰਾਇਲ ਚੱਲਦਾ ਹੈ ਤੇ ਜ਼ਾਹਰ ਹੈ ਕਿ ਉਹ ਸਾਰੇ ਸਬੰਧ ਜਿਹੜੇ ਨੇ ਅਦਾਲਤ 'ਚ ਆਉਂਦੇ ਔਰ ਉਹਦੇ 'ਚ ਫਿਰ ਇਸ ਹਮਾਮ ਦੇ ਵਿੱਚ ਸਾਰੇ ਨੰਗੇ ਹੋਣੇ ਸੀ ਔਰ ਹਰ ਇੱਕ ਨੂੰ ਸੂਟ ਕਰਦਾ ਸੀ। ਇਹਦੇ 'ਚ ਕੱਲਾ ਇੱਕ ਨਹੀਂ ਹੈ ਵੀ ਪੁਲਿਸ ਔਰ ਬਿਊਰੋਕ੍ਰੇਸੀ, ਕ੍ਰਿਮੀਨਲਸ ਔਰ ਪੋਲੀਟੀਸ਼ੀਅਨਸ ਔਰ ਈਵਨ ਜੁਡੀਸ਼ਰੀ ਵੀ। ਕਿਉਂਕਿ ਦਿਲਚਸਪ ਗੱਲ ਇਹ ਹੈ ਕਿ ਅਜੇ 2 ਹਫ਼ਤੇ ਪਹਿਲਾਂ ਜਿਹੜੀ ਹਿਸਟਰੀ ਸ਼ੀਟਰਸ ਦੀ ਇੱਕ ਲਿਸਟ ਜਾਰੀ ਕੀਤੀ ਜਾਂਦੀ ਹੈ ਕਿ ਕਿਹਦੇ ਤੇ ਕੀ ਹੈ, ਇਹਦੇ ਤੇ ਜਿਹਦੇ ਤੇ ਕਿੰਨੇ ਮਰਡਰ, ਡਕੈਤੀਆਂ, ਦੂਜੇ ਤੀਜੇ ਸੀ, ਇਹਦਾ ਨਾਮ ਵਿਕਾਸ ਦੂਬੇ ਦਾ ਯੂਪੀ ਸਰਕਾਰ ਵੱਲੋਂ ਜਾਰੀ ਕੀਤੀ ਹਿਸਟਰੀ ਸ਼ੀਟ 'ਚ ਨਹੀਂ ਸੀ, ਕਿਉਂਕਿ ਉਹ ਤਾਂ ਉਹਨਾਂ ਦਾ ਕੈਂਡੀਡੇਟ ਬਣਨ ਜਾ ਰਿਹਾ ਸੀ। ਔਰ ਜੇ ਉਹਦੀ ਜ਼ਿੰਦਗੀ ਰਹਿੰਦੀ ਤੇ ਹੋ ਸਕਦਾ ਉਹ ਵੀ ਅਮਿਤ ਸ਼ਾਹ ਦੀ ਤਰ੍ਹਾਂ ਅਗਲਾ ਹੋਮ ਮਿਨਿਸਟਰ ਹੁੰਦਾ, ਅਮਿਤ ਸ਼ਾਹ ਪ੍ਰਾਈਮ ਮਿਨਿਸਟਰ ਹੁੰਦਾ, ਜਾਂ ਯੋਗੀ ਜਿਹੜਾ ਹੁਣ ਇਸ ਕਿਸਮ ਦੀਆਂ ਕਰਤੂਤਾਂ ਕਰ ਰਿਹਾ। ਯੋਗੀ ਸਮਝਦਾ ਹੈ ਕਿ ਵੀ ਮੋਦੀ ਦੀ ਪ੍ਰਾਈਮ ਮਿਨਿਸਟਰ ਬਣਨ ਦੀ ਕੀ ਕੁਆਲੀਫਿਕੇਸ਼ਨ ਸੀ, ਹਜ਼ਾਰਾਂ ਮੁਸਲਮਾਨ ਮਾਰੇ। ਉਹ ਸਮਝਦਾ ਵੀ ਮੋਦੀ ਨੇ ਕਿਹੜਾ, ਮੋਦੀ ਮੇਰੇ ਤੋਂ ਬੁੱਢਾ ਹੀ ਹੈ, ਮਰਨਾ ਹੀ ਹੈ ਇਹਨੇ, ਅਗਲੀ ਵਾਰੀ ਮੇਰੀ ਹੈ, ਕਿਉਂਕਿ ਮੈਂ ਵੀ ਸਾਬਤ ਕਰਤਾ ਕਿ ਕਿੰਨਾ ਵੱਡਾ ਗੁੰਡਾ ਮੈਂ। ਸੋ ਜਦੋਂ ਇਸ ਕਿਸਮ ਦਾ ਮਾਹੌਲ ਚੱਲ ਰਿਹਾ, ਸੋ ਜ਼ਾਹਰ ਹੈ ਕਿ ਤੁਹਾਨੂੰ ਪਿਛਲੇ 24 ਘੰਟੇ 'ਚ ਚਾਈਨਾ ਦੇ ਨਾਲ ਭਾਰਤ ਦਾ ਕੀ ਚੱਲ ਰਿਹਾ ਹੈ, ਕਿੱਥੇ ਅੱਗੇ ਆਏ, ਕਿੱਥੇ ਪਿੱਛੇ ਗਏ, ਜਿਹੜੇ ਕਿ ਪਿੱਛੇ ਗਏ ਨਹੀਂ ਉੱਥੇ ਬੈਠ ਗਏ ਨੇ ਔਰ ਨਾਲ ਦੀ ਨਾਲ ਉਹ ਕਹਿ ਰਹੇ ਨੇ। ਔਰ ਮੈਨੂੰ ਦਿਲਚਸਪ ਗੱਲ ਇਹ ਹੈ ਵੀ ਕਈ ਚੀਜ਼ਾਂ, ਇੱਕ ਬੜੀ ਪ੍ਰੋਮੀਨੈਂਟ ਚਾਈਨੀਜ਼ ਲੇਡੀ ਜਿਹੜੀ ਵਾਸ਼ਿੰਗਟਨ DC ਦੇ ਇੱਕ ਬੜੇ ਸਟੈਂਡਰਡ ਥਿੰਕ ਟੈਂਕ ਦੇ ਵਿੱਚ ਇੱਕ ਉੱਚੇ ਅਹੁਦੇ ਤੇ ਆ, ਉਹਨਾਂ ਨਾਲ ਸਾਡੇ ਇੱਕ ਦੋਸਤ ਜਿਨ੍ਹਾਂ ਨੇ ਕਨਵਰਸੇਸ਼ਨ ਖੋਲੀ ਹੈ ਕਿ ਭਾਈ ਕਿਵੇਂ, ਤੇ ਉਹਦਾ ਜਵਾਬ ਜਿਹੜਾ ਆਇਆ ਔਰ ਉਹਦੀ ਮੈਂ ਈਮੇਲ ਦੇਖੀ ਤੇ ਉਹਨੇ ਵੀ ਬੜੇ ਫਖਰ ਦੇ ਨਾਲ ਹੀ ਇਹ ਕਿਹਾ, ਉਹਨੇ ਕਿਹਾ ਕਿ ਜੀ ਦੇਖੋ ਭਾਰਤ ਚੀਨ 'ਚ ਡਾਇਲੋਗ ਤਾਂ ਜਿਹੜਾ ਉਹ ਹੋ ਰਿਹਾ, ਅੱਗੇ ਦਾ ਕੀ ਅੱਗੇ ਹੋਏਗਾ। ਪਰ ਉਹਨੇ ਕਿਹਾ ਵੀ ਬੋਥ ਆਰ ਟਰਾਈਂਗ that what belongs to me is mine, what belongs to you is negotiable। ਤੇ ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਜੀ ਮੈਂ ਤਾਂ ਕੱਲ ਦੇ ਪ੍ਰੋਗਰਾਮ 'ਚ ਮੈਂ ਕਿਹਾ ਇਹ ਉਹਨੇ ਨੇ ਇਹ ਚਾਈਨੀਜ਼ ਪ੍ਰੋਵਰਬ ਹੈ, ਚੀਨ ਦੇ ਵਿੱਚ ਮੁਹਾਵਰਾ ਹੈ ਕਿ ਵੀ ਜਿਹੜੀ ਚੀਜ਼ ਤਾਂ ਮੈਂ ਲੈ ਲਈ ਉਹ ਮੇਰੀ ਹੈ, ਜਿਹੜੀ ਤੇਰੇ ਕੋਲ ਹੈ ਜੇ ਤੂੰ ਗੱਲਬਾਤ ਕਰਨਾ ਚਾਹੁੰਦਾ ਤੂੰ ਦੱਸ ਵੀ ਉਹਦੇ 'ਚੋਂ ਮੇਰਾ ਹਿੱਸਾ ਕਿੰਨਾ। ਸੋ ਜ਼ਾਹਰ ਹੈ ਵੀ ਇਹਨਾਂ ਨੂੰ ਵੀ ਕਿਤੇ ਨਾ ਕਿਤੇ ਇਸ ਗੱਲ ਦੀ ਸਮਝ ਆ ਜਾਣੀ ਚਾਹੀਦੀ ਹੈ ਵੀ ਚੀਨੀਆਂ ਤੋਂ ਤਾਂ ਹੁਣ ਤੁਹਾਨੂੰ ਕੀ ਮਿਲਣਾ ਕੀ। ਹਾਂ, ਇਹ ਇਹਨਾਂ ਨੇ ਜ਼ਰੂਰ ਜਿਹੜਾ ਲੋਕਾਂ ਨੂੰ ਕਰਨ ਲਈ ਜੀ 59 ਐਪਸ ਅਸੀਂ ਬੈਨ ਕਰ ਦਿੱਤੀਆਂ, ਹੌਲੀ ਹੌਲੀ ਲੋ ਲਾਈਂਗ ਜਿਹਾ ਚੀਨੀ ਚੀਜ਼ਾਂ ਦਾ ਬਾਈਕਾਟ ਕਰੋ ਔਰ ਸੈਲਫ ਸਫੀਸ਼ੀਐਂਟ ਭਾਰਤ ਔਰ ਇਹ ਉਹ। ਕਿਉਂਕਿ ਮੋਦੀ ਦੀਆਂ ਜਦੋਂ ਤੁਸੀਂ ਸਟੇਟਮੈਂਟ ਦੇਖਦੇ ਹੋ, ਇੱਕ ਸਟੇਟਮੈਂਟ ਹੈ ਐਮਿਡ ਕੋਵਿਡ LAC ਟੈਂਸ਼ਨ PM ਮੋਦੀ ਰੋਲਸ ਆਊਟ ਰੈਡ ਕਾਰਪੇਟ ਫॉर ਗਲੋਬਲ ਇਨਵੈਸਟਰਸ, ਸੇਜ਼ ਇੰਡੀਆ ਟੂ ਪਲੇ ਲੀਡਿੰਗ ਰੋਲ ਇਨ ਗਲੋਬਲ ਇਕਨੋਮਿਕ ਰਿਵਾਈਵਲ। ਹੁਣ ਮੋਦੀ ਨੂੰ ਲੱਗਦਾ ਹੈ ਕਿ ਬਈ ਜੀ ਚੀਨ ਦੇ ਨਾਲ ਜਿਹੜਾ ਖਿਚਾਅ ਹੈ ਇਹਨਾਂ ਦਾ ਸ਼ਾਇਦ ਭਾਰਤ ਵੱਲ ਮੂੰਹ ਮੋੜ ਲੈਣ ਔਰ ਇਸ ਸਾਰੇ ਦੇ ਨਾਲ ਚਾਈਨਾ ਤਾਂ ਇਕੱਲਾ ਇਹ ਨਹੀਂ ਵੀ ਉਹਨਾਂ ਨੇ ਭਾਰਤ ਨੂੰ ਸਬਕ ਦਿੱਤਾ ਹੈ, ਹੁਣ ਅਮਰੀਕਾ ਨੇ ਔਰ ਰੂਸ ਦਾ ਇਹ ਹੈ ਕਿ ਵੀ ਇਹਨਾਂ ਦੀ ਆਪਸੀ ਨੈਗੋਸ਼ੀਏਸ਼ਨ ਪਹਿਲਾਂ ਰਹੀ ਹੈ, ਟੀਟੀ ਹੈ ਅਮਰੀਕਾ ਰੂਸ ਦੀ ਕਿ ਕਿੰਨੇ ਨਿਊਕਲੀਅਰ ਵਾਰਹੈਡ ਕਿਹਨੇ ਰੱਖਣੇ ਨੇ, ਕਿੰਨੇ ਅਮਰੀਕਾ ਰੱਖੇਗਾ, ਕਿੰਨੇ
ਰਸ਼ੀਆ ਰੱਖੇਗਾ। ਔਰ ਜਦੋਂ ਇਹ ਟ੍ਰੀਟੀ ਸੀ ਉਦੋਂ ਚਾਈਨਾ ਨੂੰ ਤਾਂ ਕਾਊਂਟ ਵੀ ਨਹੀਂ ਸੀ ਕਰਦੇ। ਅੱਛਾ। ਹੁਣ ਚਾਈਨਾ ਦੇ ਕੋਲ ਉਹਨੇ ਇਹਨਾਂ ਦੇ ਬਰਾਬਰ ਜੇ ਨਿਊਕਲੀਅਰ ਵਾਰਹੈਡ ਨੇ। ਔਰ ਹੁਣ ਅਮਰੀਕਾ ਇਹ ਚਾਹੁੰਦਾ ਹੈ ਕਿ ਵੀ ਇਹ ਲਿਮਿਟੇਸ਼ਨ ਦੇ ਉੱਤੇ ਕਰਨ ਦੇ ਲਈ ਚਾਈਨਾ ਨੂੰ ਵੀ ਇਸ ਟ੍ਰੀਟੀ ਦਾ ਹਿੱਸਾ ਬਣਾਇਆ ਜਾਏ। ਔਰ ਚਾਈਨਾ ਦੀ ਤੁਸੀਂ ਦੇਖੋ ਉਹਨਾਂ ਦੀ ਅਸਰਟਿਵਨੈਸ। ਚਾਈਨਾ ਰਿਜੈਕਟਸ prospect of joining arms control talks with the United States. China has maintained that it would not join in talks with Washington and Moscow on reducing its number of warheads. ਕਿ ਅਸੀਂ ਤੁਹਾਡੀ ਅਮਰੀਕਾ ਰੂਸ ਆਪਸ ਤੁਸੀਂ ਕਰੋ, ਤੁਸੀਂ ਕਿੰਨੇ ਰੱਖਣੇ ਨੇ, ਅਸੀਂ ਇੰਡੀਪੈਂਡੈਂਟਲੀ ਅਸਰਟ ਕਰਾਂਗੇ ਕਿ ਭਾਈ ਅਸੀਂ ਕੀ ਕਰਨਾ ਹੈ। ਔਰ ਭਾਰਤ ਤਾਂ ਤਰਲੇ ਲੈਣ ਤੇ ਹੈ, ਜਿਵੇਂ ਹੈ ਜੀ sincerity must in settling LAC raw India. Army commanders of the two countries will meet soon, says Ministry of External Affairs after border affairs meeting. ਇਹ ਭਾਰਤ ਦੇ ਸਾਈਡ ਤੋਂ ਲੇਟੈਸਟ ਹੈ ਕਿ ਜੀ ਉਹ ਚੀਨ ਨੂੰ ਜਿਹੜਾ ਮਸ਼ਵਰਾ ਦੇ ਰਹੇ ਨੇ sincerity must in settling, ਕਿ ਜਿਹੜਾ sincerity ਦੇ ਨਾਲ ਇਹ ਕਰੋ। ਔਰ ਇਸ ਸਾਰੇ ਦੇ ਦੌਰ 'ਚ ਜਦੋਂ ਕਿਤੇ ਨਾ ਕਿਤੇ ਸਵੈਭਿਮਾਨ ਭਾਰਤ ਔਰ ਫਲਾਣਾ ਔਰ ਚੀਨੀਆਂ ਦਾ ਬਾਈਕਾਟ ਕਰੋ। ਔਰ ਅੱਜ ਇਹਦੇ ਤੇ ਜਿਹੜਾ ਚਾਈਨਾ ਦਾ ਐਂਬੈਸਡਰ ਹੈ ਇੰਡੀਆ ਦੇ ਵਿੱਚ ਮਿਸਟਰ ਸੂਨ ਵੀਡੋਂਗ, ਉਹਨੇ ਆਪਣਾ ਰਿਐਕਸ਼ਨ ਦਿੱਤਾ ਹੈ। ਮਾਇਲਡ ਜ਼ਬਾਨ ਵਰਤੀ ਹੈ, ਪਰ ਇਹ ਚੀਨੀਆਂ ਦਾ ਸਟਾਈਲ ਹੈ ਕਿਉਂਕਿ ਡਿਪਲੋਮੈਟ ਆ, ਉਹ ਪੋਲੀਟੀਸ਼ੀਅਨ ਤਾਂ ਨਹੀਂ ਹੈ। ਔਰ ਉਹਨਾਂ ਨੇ ਕਿਹਾ ਚਾਈਨੀਜ਼ envoy seeks to avoid trade boycott, says neither side wanted to see any such downgrade. और rather ਇਸ ਤੇ ਉਲਟ ਉਹਨੇ ਉਹਨਾਂ ਨੂੰ ਇਹ ਕਿਹਾ ਕਿ ਭਾਈ ਇਹ ਜਿਹੜਾ ਵਰ੍ਹਾ 70 ਸਾਲ ਹੋ ਗਏ ਨੇ ਜਦੋਂ ਕਿ ਚਾਈਨਾ ਔਰ ਭਾਰਤ ਦੇ ਡਿਪਲੋਮੈਟਿਕ ਰਿਲੇਸ਼ਨ ਸ਼ੁਰੂ ਹੋਏ ਸੀ। 1950 ਦੇ ਵਿੱਚ ਭਾਰਤ ਨੇ ਰੈਕਗਨਾਈਜ਼, ਕਿਉਂਕਿ ਚਾਈਨਾ ਦੀ ਇੱਕ ਆਪਣੀ ਚੈਕਰਡ ਹਿਸਟਰੀ ਹੈ ਕਿ ਕਿਵੇਂ ਜਿਹੜਾ ਸੈਕੰਡ ਵਰਲਡ ਵਾਰ ਵੇਲੇ ਦਾ ਚੀਨ ਸੀ ਅੰਡਰ ਚਿਆਂਗ ਕਾਈ ਸ਼ੇਕ, ਉਹ ਵੈਸਟ ਜਾਂ ਅਮਰੀਕਾ ਉਹਨੂੰ ਰੈਕਗਨਾਈਜ਼ ਕਰਦਾ ਸੀ। ਪਰ ਇਧਰੋਂ ਮਾਓ ਸੇ ਤੁੰਗ ਜਿਹਨੇ ਲੌਂਗ ਮਾਰਚ ਕਰਕੇ ਕਮਿਊਨਿਸਟ ਮੂਵਮੈਂਟ ਔਰ ਉਸ ਵੇਲੇ ਕੈਪੀਟਲ ਨੈਨਕਿੰਗ ਸੀ ਉਹਦੇ ਤੇ ਕਬਜ਼ਾ ਕੀਤਾ। ਔਰ ਫਿਰ ਚਿਆਂਗ ਕਾਈ ਸ਼ੇਕ ਜਿਹੜਾ ਹੈ ਉਹ ਉਹਨਾਂ ਦਾ ਟ੍ਰੇਜਰਰ ਲੈ ਕੇ ਵੀ ਔਰ ਦੂਜਾ ਜਾ ਕੇ ਫਾਰਮੂਸਾ ਚ ਲੁਕ ਗਿਆ। ਫਾਰਮੂਸਾ ਜਿਹਦਾ ਅੱਜ ਦਾ ਨਾਂ ਤਾਈਵਾਨ ਹੈ। ਔਰ ਉਹਨੂੰ ਹੀ ਤਾਈਵਾਨ ਨੂੰ UN ਚ ਉਹਨਾਂ ਨੇ ਰੱਖਿਆ, ਦੁਨੀਆ ਨੇ ਵੀ ਰੈਕਗਨੀਸ਼ਨ ਦਿੱਤੀ। ਜ਼ਾਹਰ ਹੈ ਬ੍ਰਿਟਿਸ਼ ਇੰਡੀਆ ਨੇ ਵੀ ਤਾਈਵਾਨ ਨੂੰ ਹੀ ਜਿਹੜਾ ਫਾਰਮੂਸਾ ਨੂੰ ਹੀ ਮੰਨਿਆ ਹੋਇਆ ਸੀ। ਲੇਕਿਨ ਜਦੋਂ ਤੱਕ 1950 ਚ ਪਹੁੰਚਦੇ ਆ, ਹਾਲਾਂਕਿ ਪਾਕਿਸਤਾਨ ਨੇ ਉਸ ਤੋਂ ਪਹਿਲਾਂ, ਔਰ ਜਿਹਨਾਂ ਦਾ ਮੈਂ ਅਕਸਰ ਜ਼ਿਕਰ ਕਰਦਾ ਮਿਸਟਰ ਏ ਸ਼ੇਖ, ਉਹਨਾਂ ਦੇ ਫਾਦਰ ਜਿਹੜੇ ਉਹਨਾਂ ਦਾ ਨਾਮ ਤਾਜੁਦੀਨ ਸੀ, ਜਦੋਂ ਬ੍ਰਿਟਿਸ਼ ਗਵਰਨਮੈਂਟ ਦੇ ਵੇਲੇ ਨੈਨਕਿੰਗ ਦੇ ਵਿੱਚ ਜਿਹੜਾ ਇੰਡੀਆ ਦਾ ਫੋਰਨ ਆਫਿਸ ਸੀ ਜਿਹਦੇ ਚ ਜ਼ਫਰੁੱਲਾ ਖਾਨ ਜਿਹੜੇ ਨੇ ਉਹ ਇੰਚਾਰਜ ਸੀ ਪ੍ਰੀ 47। ਇਹ ਜ਼ਫਰੁੱਲਾ ਖਾਨ ਬਹੁਤ ਡਿਸਟਿੰਗੁਇਸ਼ਡ ਜਿਹੜਾ ਫਿਰ ਬੰਦਾ ਬਣਿਆ ਔਰ ਸ਼ਾਇਦ ਏਸ਼ੀਆ ਦਾ ਪਹਿਲਾ ਸੀ ਉਸ ਪੀਰੀਅਡ ਤੱਕ ਜਿਹੜਾ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਦੇ ਵਿੱਚ ਜੱਜ ਵੀ ਸੀ। ਔਰ ਜ਼ਫਰੁੱਲਾ ਖਾਨ ਜਿਹੜਾ ਉਹਦੇ ਥੱਲੇ ਇਹਨਾਂ ਦੇ ਫਾਦਰ ਜਿਹੜੇ ਨੇ ਉਸ ਵੇਲੇ ਜਿਹੜੇ ਨੇ ਉਹ ਇੰਪਲੋਈ ਸਨ ਇੰਡੀਆ ਆਫਿਸ ਦੇ। ਔਰ ਫਿਰ ਸ਼ੇਖ ਸਾਹਿਬ ਇਹ ਦੱਸਦੇ ਸੀ ਕਿ ਵੀ ਜਦੋਂ 47 ਚ ਹੋ ਗਿਆ, ਜ਼ਫਰੁੱਲਾ ਖਾਨ ਤਾਂ ਨਹੀਂ ਸੀ ਉਦੋਂ, ਕੋਈ ਹੋਰ ਸੀ। ਫਿਰ ਕਹਿਣ ਲੱਗਿਆ ਵੀ ਸਾਨੂੰ ਇਹ ਹਦਾਇਤ ਮੇਰੇ ਫਾਦਰ ਨੂੰ ਆਈ ਕਿ ਬਈ ਤੁਸੀਂ ਜਿਹੜਾ ਨੈਨਕਿੰਗ ਦੇ ਵਿੱਚ ਉਹਨਾਂ ਨੇ ਪਾਕਿਸਤਾਨ ਸਭ ਤੋਂ ਪਹਿਲਾਂ ਅਸੀਂ ਰੈਕਗਨਾਈਜ਼ ਕਰਨ ਵਾਲਿਆਂ 'ਚ, ਭਾਰਤ ਨੇ ਤਾਂ 1950 'ਚ ਡਿਪਲੋਮੈਟਿਕ ਰਿਲੇਸ਼ਨ ਬਣਾਏ। ਲੇਕਿਨ ਔਰ ਉਹਨਾਂ ਨੇ ਕਿਹਾ ਕਿਉਂਕਿ ਉਹਨਾਂ ਦੇ ਫਾਦਰ ਜਿਹੜੇ ਸੀ ਉਹਨਾਂ ਦੇ ਇੱਕ ਵਾਈਫ ਇਹਨਾਂ ਦੀ ਸ਼ੇਖ ਸਾਹਿਬ ਦੀ ਮਦਰ ਦੀ ਡੈਥ ਹੋ ਗਈ ਸੀ ਤੇ ਉਹ ਚਾਈਨੀਜ਼ ਸੀ ਲੇਡੀ ਉਹਨਾਂ ਦੇ ਦੱਸਣ ਮੁਤਾਬਕ। ਔਰ ਉਹਨਾਂ ਦੇ ਫਾਦਰ ਬਹੁਤ ਅੱਛਾ ਜਿਹੜੀ ਇਹਨਾਂ ਦਾ ਡਾਇਲੌਗ ਹੈ ਮੈਂਡਰਿਨ ਉਹ ਵੀ ਬੋਲ ਲੈਂਦੇ ਸੀ। ਸੋ ਕਹਿੰਦੇ ਕਿ ਵੀ ਪਹਿਲਾ ਜਿਹੜਾ ਪਾਕਿਸਤਾਨ ਦਾ ਫੋਰਨ ਮਿਸ਼ਨ ਜਿਹਦੇ 'ਚ ਕੀਤਾ ਉਹ ਉਹਨਾਂ ਨੇ ਕੀਤਾ। ਔਰ ਉਹਨੇ ਕਹਿੰਦੇ ਸੀ ਕਿ ਵੀ ਮੇਰੇ ਫਾਦਰ ਦੱਸਦੇ ਸੀ ਕਿ ਕਈ ਵਾਰ ਚੌਨ ਲਾਈ, ਕਿਉਂਕਿ ਉਦੋਂ ਅਜੇ ਨੈਨਕਿੰਗ ਇਹ ਵਿਚਾਰੇ ਅਜੇ ਇਨੀਸ਼ੀਅਲ ਸਟੇਜਿਸ ਦੇ ਉੱਤੇ ਸੀ। ਕਹਿੰਦੇ ਵੀ ਤੁਰਦੇ ਜਾਂਦੇ ਵੀ ਉਹ ਆਫਿਸ 'ਚ ਆ ਜਾਂਦਾ ਸੀ ਔਰ ਮੇਰੇ ਫਾਦਰ ਜਿਹੜੇ ਚਾਈਨੀਜ਼ ਜਾਣਦੇ ਸੀ ਉਹਨਾਂ ਦੇ ਨਾਲ ਡਾਇਲੌਗ ਵੀ ਸੀ। ਕਹਿਣ ਦਾ ਮਤਲਬ ਹੈ ਕਿ ਵੀ ਹੁਣ ਜਿਹੜਾ ਚਾਈਨਾ ਦਾ ਐਂਬੈਸਡਰ ਹੈ ਇੰਡੀਆ ਦੇ ਵਿੱਚ ਉਹ ਕਹਿ ਰਿਹਾ ਜੀ ਇਹ 70th ਐਨੀਵਰਸਰੀ ਹੈ ਚਾਈਨਾ ਇੰਡੀਆ ਡਿਪਲੋਮੈਟਿਕ ਟਾਈਜ਼ ਦੀ, ਇਹਨੂੰ ਇਗਨੋਰ ਨਾ ਕਰੋ, ਇਹਨੂੰ ਸੈਲੀਬ੍ਰੇਟ ਕਰੋ। ਪਰ ਇਹ ਕਹਿਣ ਦੇ ਨਾਲ ਉਹਨੇ ਕਿਹਾ ਵੀ ਚਾਈਨਾ ਨੇ 60,000 ਕਰੋੜ ਇਨਵੈਸਟ ਕੀਤਾ ਹੋਇਆ ਇੰਡੀਆ 'ਚ ਔਰ ਇਹਦਾ ਇਕੱਲਾ ਉਹਨਾਂ ਨੇ ਕਿਹਾ ਤੁਹਾਡਾ ਨੁਕਸਾਨ ਹੋਏਗਾ। ਉਹਦਾ ਮਤਲਬ ਹੈ ਵੀ ਅਸੀਂ ਤਾਂ ਚਲੋ ਜੇ ਰਿਟ ਆਫ ਵੀ ਕਰ ਦਈਏ। ਔਰ ਉਹਦੇ ਜਿਹੜੀ ਐਗਜ਼ੈਕਟ ਉਹਨਾਂ ਦੀ ਸਟੇਟਮੈਂਟ ਹੈ
ਉਹਨਾਂ ਕਿਹਾ ਕਿ ਵੀ ਇਸ ਗੱਲ ਦਾ ਇੰਡੀਆ ਚਾਈਨਾ ਟਾਈਜ਼, ਉਹਨਾਂ ਨੇ ਵੀਡੀਓ ਐਡਰੈਸ ਦੇ ਵਿੱਚ ਇਹ ਗੱਲ ਕਹੀ ਕਿ ਵੀ ਇਟ ਇਜ਼ ਨਾਟ ਇਟ ਇਜ਼ ਹਾਰਮਫੁਲ ਇੰਡੀਡ। ਔਰ ਉਹੀ ਸਟੇਟਮੈਂਟ ਉਹਨਾਂ ਨੇ what recently happened at the Galwan Valley is very clear। ਜਿਹੜੇ ਚਾਈਨੀਜ਼ ਫੋਰਨ ਮਿਨਿਸਟਰ ਨੇ ਬਿਆਨ ਦਿੱਤਾ ਸੀ ਕਿ ਬੜਾ ਕਲੀਅਰ ਹੈ ਵੀ ਤੁਹਾਡੇ ਬੰਦੇ ਆ ਕੇ ਉਹਨਾਂ ਨੇ ਅਟੈਕ ਕੀਤਾ ਤੇ ਹੁਣ ਸਜ਼ਾ ਉਹਨਾਂ ਨੂੰ ਮਿਲਣੀ ਸੀ। ਔਰ ਅੱਜ ਸਾਡੇ ਇੱਕ ਵਿਊਅਰ ਨੇ ਵੀ ਇੱਕ ਬੜਾ ਇੰਟਰਸਟਿੰਗ ਪੁਆਇੰਟ ਦਿੱਤਾ। ਉਹਨਾਂ ਨੇ ਕਿਹਾ ਜੀ ਇਹ ਗਣਾਈ ਜਾਂਦੇ ਨੇ ਜੀ ਸਾਡਿਆਂ ਨੇ 40 ਮਾਰਤੇ ਉਹਨਾਂ ਦੇ, ਫਿਰ 112 ਹੋ ਗਏ, ਹੁਣ 122 ਕੇ 23 ਸੁਬਰਾਮਨੀਅਮ ਸਵਾਮੀ ਕਹਿ ਰਹੇ। ਉਹ ਕਹਿੰਦੇ, ਸਾਡੇ ਇੱਕ ਵਿਊਅਰ ਨੇ ਕਿਹਾ ਵੀ ਇਹ ਮਤ ਭੁੱਲੋ ਕਿ ਵੀ ਉਹਨਾਂ ਨੇ 72 ਘੰਟੇ ਬਾਅਦ 10 ਭਾਰਤ ਦੇ ਫੌਜੀ ਜਿਨ੍ਹਾਂ 'ਚ ਮੇਜਰ ਹੈ, ਕੈਪਟਨ ਹੈ, ਲੈਫਟੀਨੈਂਟ ਹੈ, ਉਹ ਹਵਾਲੇ ਕੀਤੇ ਨੇ ਜਿਹੜੇ ਉਹਨਾਂ ਨੇ ਹੌਸਟੇਜ ਲਏ। ਉਹਨੇ ਕਿਹਾ ਜੀ ਇਮੇਜਿਨ ਕਰੋ ਜੇ ਤੁਸੀਂ 40 ਮਾਰੇ ਹੁੰਦੇ ਇਹਨਾਂ ਨੇ ਜਾਂ ਦੂਜੇ ਉਹ ਜਿਉਂਦੇ ਛੱਡਦੇ, ਮਰਿਆਂ ਦੀਆਂ ਲਾਸ਼ਾਂ ਵੀ ਨਾ ਦਿੰਦੇ। ਇੱਕ ਬੜਾ ਵੈਲਿਡ ਪੁਆਇੰਟ ਹੈ। ਔਰ ਹੁਣ ਇਹ ਗੱਲ ਉਹਨਾਂ ਨੇ ਕਹਿ ਕਿ ਵੀ ਵਾਟ ਰੀਸੈਂਟਲੀ ਹੈਪਨਡ ਐਟ ਗਾਲਵਨ ਵੈਲੀ ਇਜ਼ ਵੈਰੀ ਕਲੀਅਰ। ਔਰ ਫਿਰ ਉਹਨਾਂ ਨੇ ਇੰਡੀਆ ਨੂੰ ਇਹ ਵਾਰਨ ਕੀਤਾ ਔਨ averting a trade boycott. Sun said Chinese investment of over rupees 60,000 crore in India had brought local jobs and boosted several sectors। ਕਿ ਤੁਹਾਡੇ ਕਈ ਸੈਕਟਰਸ ਦੇ ਵਿੱਚ ਜੌਬ ਮਿਲੇ ਨੇ, ਦੂਜੇ ਨੇ। Any restrictive measures will be unfair to Chinese enterprises as well as to Indian employees and consumers। ਇਹ polite way ਹੈ ਕਹਿਣ ਦਾ ਕਿ ਵੀ ਉਹ ਪਹਿਲਾਂ ਕਹਿ ਚੁੱਕੇ ਨੇ ਕਿ ਤੁਸੀਂ ਵਰਲਡ ਟ੍ਰੇਡ ਆਰਗੇਨਾਈਜੇਸ਼ਨ ਦੇ ਸਮਝੌਤਿਆਂ ਨੂੰ ਫਲਾਊਟ ਕਰੋਗੇ। ਉਹਨਾਂ ਨੇ ਕਿਹਾ ਵੀ ਅਨਫੇਅਰ ਹੋਏਗਾ। ਪਰ ਇਹ ਵੀ ਦੇਖ ਲਓ ਕਿ 60,000 ਕਰੋੜ ਦੇ ਇਨਵੈਸਟਮੈਂਟ ਨੇ ਤੁਹਾਡੇ ਹੀ ਮੁਲਕ 'ਚ ਕਿੰਨੇ ਜੌਬ ਹਜ਼ਾਰਾਂ ਨਹੀਂ ਲੱਖਾਂ 'ਚ ਕ੍ਰੀਏਟ ਕੀਤੇ ਨੇ। ਕਿੰਨੀਆਂ ਕੰਪਨੀਆਂ ਜਿਹੜੇ ਰਾ ਮਟੀਰੀਅਲ ਪ੍ਰੋਵਾਈਡ ਕਰਦੀਆਂ ਨੇ, ਜਾਂ ਚਾਈਨਾ ਦਾ ਇੱਕ ਹੱਬ ਬਣਿਆ ਜਿੱਥੋਂ ਪੈਕ ਹੋ ਕੇ ਚੀਪ ਲੇਬਰ ਹੈ, ਦੂਜਾ ਆਉਂਦਾ। ਪਰ ਜਿੱਥੇ ਉਹਨਾਂ ਦੀਆਂ ਇਨਵੈਸਟਮੈਂਟਸ ਨੇ ਉਹਨਾਂ ਨੂੰ ਕਿਵੇਂ ਫਾਇਦਾ ਹੁੰਦਾ ਹੈ ਕਿ ਵੀ ਉਹਨਾਂ ਕਿਹਾ ਕਿ ਵੀ ਇਟ ਵਿਲ ਇਵੈਂਚੁਅਲੀ ਹਰਟ ਵਨ ਸੈਲਫ ਐਜ਼ ਵੈਲ। ਕਿ ਜੋ ਤੁਹਾਡੀ ਨੀਤੀ ਹੈ ਇਹ ਤੁਹਾਨੂੰ ਆਪਣੇ ਆਪ ਨੂੰ ਵੀ ਹਰਟ ਕਰੇਗੀ। ਸੋ ਮੈਂ ਸਮਝਦਾ ਹਾਂ ਵੀ ਇਹ ਵੀ ਚਾਈਨਾ ਨੇ ਡਿਪਲੋਮੈਟਿਕ ਲੈਂਗੁਏਜ ਸਟਰੋਂਗ ਮੈਸੇਜ ਦਿੱਤਾ ਹੈ ਕਿ ਫਿਰ ਚਲੋ ਵੀ ਅਸੀਂ ਤਾਂ ਕੋਈ ਨਹੀਂ ਹੈ। ਇਹ ਦੇਖ ਲਓ ਵੀ 60,000 ਕਰੋੜ ਦੀ ਇਨਵੈਸਟਮੈਂਟ ਤੁਹਾਡੇ ਜਿਹੜੇ ਲੱਖਾਂ ਜੌਬ ਨੇ ਆਲਰੇਡੀ। ਹਾਲ ਕੋਵਿਡ-19 ਤੋਂ ਬਾਅਦ ਉੱਥੇ ਕੀ ਚੱਲ ਰਿਹਾ, ਅਨਇੰਪਲੋਇਮੈਂਟ ਔਰ ਬੁਰਾ ਹਾਲ, ਬੌਂਕੇ ਦਿਹਾੜੇ। ਡਾਕਟਰ ਉਹਨਾਂ ਦੇ ਬਾਹਰ ਸਟ੍ਰਾਈਕ ਕਰ ਰਹੇ ਨੇ, 3 ਮਹੀਨੇ ਹੋ ਗਏ, ਤਨਖਾਹਾਂ ਨਹੀਂ ਮਿਲੀਆਂ। ਔਰ ਉਹ ਫਰੰਟ ਲਾਈਨ ਵਾਰੀਅਰ ਨੇ ਕੋਰੋਨਾ ਦੇ ਖਿਲਾਫ। ਸੋ ਕੁੱਲ ਬਣਾ ਕੇ ਹੁਣ ਦੇਖਣਾ ਇਹ ਹੈ ਕਿ ਭਾਈ ਇਹਨਾਂ ਨੂੰ ਕਿੰਨੀ ਇਸ 'ਚੋਂ ਅਕਲ ਆਉਂਦੀ ਹੈ। ਹਾਲਾਂ ਆਪਣੀ ਤਾਂ ਉਹਨਾਂ ਦੀ ਇਹ ਸੋਚ ਨਹੀਂ ਹੈ, ਇਹ ਤਾਂ ਉਹੀ ਬੱਗੀ ਅੱਖੀ ਮਰ ਰਹੇ ਨੇ। ਅਮਰੀਕਾ ਦੀ ਚੁੱਕ ਚਾਹੇ ਵੀ ਆਪਣਾ ਲੰਬੜਾ ਦਾ ਮੁੰਡਾ ਆਪਣਾ ਯਾਰ ਹੈ, ਤੇ ਮੁੜ ਕੇ ਕਹਿਣਾ ਤਾਂ ਇਹਨਾਂ ਨੇ ਇਹੀ ਹੈ ਉਹ ਗਿੱਦੜ ਵਾਂਗੂ ਜਿਹੜਾ ਕਿ ਸ਼ੇਰ ਦੇ ਹੱਥੋਂ ਮਾਰਿਆ ਗਿਆ ਕਿ ਸ਼ਰੀਕਾਂ ਨੇ ਚੁੱਕ ਕੇ ਮੈਨੂੰ ਬੱਗੀ ਅੱਖੀ ਮਰਵਾ ਦਿੱਤਾ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਅੱਜ ਭਾਰਤ ਚੀਨ ਦਾ ਜੋ ਮੁੱਦਾ ਹੈ ਉਹ ਸਾਡੇ ਦਰਸ਼ਕਾਂ ਨਾਲ ਸ਼ੇਅਰ ਕੀਤਾ। ਸੋ ਇੱਥੇ ਲੈਂਦੇ ਹਾਂ ਬ੍ਰੇਕ। ਵਿਊਅਰਸ ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।